जी अस्सलाम वालेकुम। ਕੀ ਹਾਲ ਹੈ ਜਨਾਬ ਸਭ ਦੋਸਤਾਂ ਦਾ। ਉਮੀਦ ਕਰਨਾ ਤੁਸੀਂ ਸਾਰੇ ਬਿਲਕੁਲ ਠੀਕ ਹੋਵੋਗੇ ਔਰ ਮੈਂ ਵੀ ਅੱਲਾ ਦੇ ਫਜ਼ਲੋ ਕਰਮ ਨਾਲ ਬਿਲਕੁਲ ਠੀਕ ਠਾਕ ਹਾਂ। ਔਰ ਅੱਜ ਇੱਕ ਹੋਰ ਨਵਾਂ ਵੀਡੀਓ ਲੈ ਕੇ ਜਨਾਬ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਏ। ਦੋਸਤੋ ਹਮੇਸ਼ਾ ਜਿਹੜਾ ਨਾ ਉਹ ਵਕਤ ਬਦਲਦਾ ਹੈ। ਕਦੇ ਵੀ ਇਹ ਨਾ ਆਖੋ ਕਿ ਅੱਜ ਯਾਰ ਇਹ ਬੰਦਾ ਇੱਥੇ ਤੇ मैं पिछे रह गया। नहीं, मायूसी जी वो गुनाह है। ये तो मेरा रब भी आखदा ना कि कदे भी मायूस ना हो। और दूसरे नंबर ते मेरे अज ज़हन च एक वाक़या आया सी तो मेरा दिल किया मैं तुहाडे नाल ज़रूर शेयर करा क्योंकि मेरे ते भी बीती सी। ते सब तो पहले जनाब तुहानू इतना को ठंडा मौसम है, इतना को ठंडा कि बर्फ़ हर पासे तकरीबन पई हुई है नज़र आ रही। ਤੇ ਇੱਥੇ ਤਾਂ ਫਿਰ ਮੌਸਮ ਦਾ ਕੀ ਕਹਿਣਾ ਵਾ ਹੁੰਦੀ ਜੇ ਠੰਡ। ਅੱਛਾ ਜਨਾਬ ਤੁਹਾਨੂੰ ਵਾਕਿਆ ਸੁਣਾਉਣਾ ਛੋਟਾ ਜਿਹਾ ਕਿ ਜਿਸ ਵੇਲੇ ਅਸੀਂ ਯੂਨਾਨ ਹੈ ਨਾ ਤੇ ਉੱਥੇ ਫਿਰ ਡੇਰਿਆਂ ਤੇ ਜਾਵੀ ਆਵੀ ਦਾ ਅਕਸਰ ਛੁੱਟੀ ਵਾਲੇ ਦਿਨ ਤੇ ਮੁਲਾਕਾਤਾਂ ਬੜੀ ਉੱਥੇ ਜਿਹੜੀ ਰੌਣਕ ਮੌਜ ਹੈ ਨਾ ਉਹ ਮੇਰੇ ਖਿਆਲ ਵਿੱਚ ਯੂਰਪ ਦੇ ਸ਼ਾਇਦ ਹੀ ਕਿਸੇ ਮੁਲਕ ਵਿੱਚ ਹੋਵੇ ਜਾਂ ਬੜੀ ਘੱਟ ਹੋਵੇ ਕਿਉਂਕਿ ਬਹੁਤ ਰੌਣਕ ਮੌਜ ਸੀ ਉੱਥੇ। ਤੇ ਉਹ ਜਨਾਬ ਮੈਂ ਵਾਕਿਆ ਤੁਹਾਨੂੰ ਸੁਣਾਉਣਾ ਕਿ ਦੋ ਦੋਸਤ ਹੈ ਉਹਨਾਂ ਨੇ ਇੰਜ ਕਰਨਾ ਕਿ ਇੱਕ ਕਿਧਰੇ ਉਧਰੇ ਰਹਿੰਦਾ ਸੀ, ਇੱਕ ਉਸ ਡੇਰੇ ਤੇ ਜਿੱਥੇ ਅਸੀਂ ਮੁਲਾਕਾਤ ਕਰਨ ਗਏ ਤੇ ਉਹ ਅਕਸਰ ਹਫਤੇ ਦੋ ਬਾਅਦ ਅਸੀਂ ਜਾਣਾ। ਉਹਨੇ ਜਨਾਬ ਇੰਜ ਕਰਨਾ ਉਸ ਦੂਸਰੇ ਲੜਕੇ ਨੇ ਆਉਣਾ ਤੇ ਨਾਲ ਹੀ ਆਓ ਜੀ ਚੱਲੀਏ ਸੁਵਲਾਕੀਆਂ ਖਾਈ ਅੱਜ ਇਹ ਕਰੀਏ। ਉਹਨੂੰ ਵਿੱਚੋਂ ਇੱਕ ਨੂੰ ਨਾ ਚੁੱਕ ਕੇ ਲੈ ਜਾਣਾ ਤੇ ਉਹਨਾਂ ਨੇ ਹੋ ਸਕਦਾ ਉੱਥੇ ਦਾਲ ਪਕਾਈ ਹੋਣੀ। ਤੇ ਇੱਕ ਮਿਸਾਲ ਦੇ ਰਿਹਾ ਨਾ ਵਾ ਘਰ ਜਿਹੜੀ ਵੀ ਸ਼ੈ ਪੱਕੀ ਤੇ ਦਾਲ ਇੱਕ ਤੇ ਉਹ ਜਨਾਬ ਉਹਨੂੰ ਲੈ ਜਾਣਾ ਕਦੇ ਸੁਵਲਾਕੀਆਂ ਆਓ ਫਲਾਣੀ ਸ਼ੈ ਖਾਈ ਆਵੇ। ਅਸੀਂ ਫਿਰ ਜ਼ਾਹਿਰ ਨਵੇਂ ਗਏ ਆਣਾ ਯਾਰ ਵੇਖੋ ਦਿਲ ਤੇ ਬੰਦੇ ਦਾ ਕਰਦਾ ਹੁਣ ਇੱਥੇ ਤੁਸੀਂ ਵੇਖ ਲਵੋ ਇੱਕ ਘਰ ਤੇ ਇੱਕ ਬੰਦੇ ਨੂੰ ਆਖੀਏ ਰੈਸਟੋਰੈਂਟ ਤੇ ਲੈ ਜਾਈਏ ਤੇ ਦੂਸਰਾ ਜਨਾਬ ਮੇਰੇ ਘਰ ਹੋਵੇ ਤੇ ਉਹ ਜ਼ਰਾ ਅਜੀਬ ਜਿਹਾ ਲੱਗਦਾ। ਉਹ ਜਨਾਬ ਹਰ ਦਫਾ ਨਾ ਮੈਂ ਤਕਰੀਬਨ ਉਹਨਾਂ ਨੂੰ 2-4 ਵਾਰੀ ਵੇਖਦਿਆਂ ਮੈਨੂੰ ਗੁਜ਼ਰ ਗਏ। ਉਹ ਵੇਖੋ ਰੱਬ ਦੀ ਕਰਨੀ ਐਸੀ ਹੋਈ ਕਿ ਕੰਮਾਂ ਤੋਂ ਵੀ ਕੋਈ ਨਹੀਂ ਵਿਹਲੇ ਸੀ। ਮੈਂ ਕਿਹਾ ਯਾਰ ਵੇਖੋ ਨਾ ਇਹਨਾਂ ਦੀਆਂ ਆਪਣੀਆਂ ਮੌਜਾਂ ਬਣੀਆਂ ਨੇ ਤੇ ਚਲੋ ਖੈਰ ਸਾਡਾ ਵੀ ਅੱਲਾ ਕਰੇ ਤਾਂ ਗੁਜ਼ਾਰਾ ਹੋ ਜਾਏ ਤਾਂ ਕੋਈ ਨਹੀਂ। ਰੱਬ ਦੀ ਕਰਨੀ ਐਸੀ ਹੋਈ ਯਕੀਨ ਕਰੋ ਮੈਨੂੰ ਕੰਮ ਲੱਭਾ ਪੈਟਰੋਲ ਪੰਪ ਦਾ ਤੇ ਤੁਸੀਂ ਯਕੀਨ ਨਹੀਂ ਕਰਨਾ ਕਿ ਮੇਰੇ ਕੋਲ ਇਤਨੇ ਪੈਸੇ ਹੁੰਦੇ ਹੈ ਕਿ ਮੈਂ ਜਨਾਬ ਮੇਰੀ ਤਨਖਾਹ ਛੱਡ ਕੇ ਜਿਹੜੇ ਮੈਨੂੰ ਤੂੰ ਟਿਪ ਲੱਭਦੀ ਸੀ ਨਾ ਉਹ ਮੇਰੀਆਂ ਜੇਬਾਂ ਭਰੀਆਂ ਹੁੰਦੀਆਂ ਸੀਆਂ ਤੇ ਉਹ ਮੈਂ ਟੈਕਸੀ ਕਰਕੇ ਘਰ ਆਉਂਦਾ ਹਜੇ। ਸਿਰਫ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਵਕਤ ਹਮੇਸ਼ਾ ਬਦਲਦਾ। ਮੇਰੇ ਸਿਰਫ ਕਹਿਣ ਦਾ ਇਹ ਮਕਸਦ ਇਹ ਨਹੀਂ ਨਾ ਹੀ ਉਹਨਾਂ ਦੋਸਤਾਂ ਨੂੰ ਨਾ ਹੀ ਕਿਸੇ ਨੂੰ ਨਾ ਹੀ ਮੈਂ ਕੋਈ ਇਹਦੇ ਵਿੱਚ ਲੈ ਰਿਹਾ, ਸਿਰਫ ਤੁਹਾਨੂੰ ਇੱਕ ਮਿਸਾਲ ਦੇ ਰਿਹਾ ਕਿ ਕਦੇ ਵੀ ਇਹ ਨਾ ਸਮਝੋ ਕਿ ਯਾਰ ਇੱਥੇ ਪਹੁੰਚ ਗਿਆ ਤੇ ਮੈਂ ਤੁਸੀਂ ਵੀ ਉਸੇ ਵਕਤ ਦੇ ਹਿਸਾਬ ਨਾਲ ਆਵੋਗੇ ਇਨਸ਼ਾਅੱਲਾ। ਤੇ ਉਹ ਜਨਾਬ ਮੈਂ ਟੈਕਸੀਆਂ ਕਰਕੇ ਉੱਥੋਂ ਜਾਣਾ ਘਰ ਔਰ ਮੇਰੇ ਅਕਸਰ ਜਿਹੜਾ ਉਹ ਪੈਸੇ ਗੱਡੀ ਦੇ ਵਿੱਚ ਟੈਕਸੀ ਦੇ ਟੈ ਪੈਣੇ ਜੇਬਾਂ 'ਚੋਂ। ਪੈਟਰੋਲ ਪੰਪ ਤੇ ਟਿਪ ਇਤਨੀ ਕੁ ਲੱਭਦੀ ਸੀ ਸਾਨੂੰ ਕਿ ਤਨਖਾਹ ਨਾਲੋਂ ਵੀ ਜ਼ਿਆਦਾ ਉਸ ਦੌਰ ਹੀ। ਤੇ ਉਹ ਫਿਰ ਅਸੀਂ ਸੁਵਲਾਕੀਆਂ ਵੀ ਉਹ ਖਾਣੀਆਂ ਨਾਲ ਦੋਸਤਾਂ ਨੂੰ ਵੀ ਖਵਾਲਣੀਆਂ ਤੇ ਸਾਰਿਆਂ ਨੂੰ ਖਵਾਲਣੀਆਂ। ਬਰਲ ਇਹ ਨਾ ਕਰਨਾ ਕਿ ਇੱਕ ਅੱਧੇ ਨੂੰ ਵਿੱਚੋਂ ਲੈ ਕੇ ਨਾ ਤੇ ਆਖਿਆ ਲੈ ਜਾਈਏ ਤੇ ਖਵਾ ਲਈਏ। ਤੇ ਉਹ ਹੁਣ ਤੇ ਦੋਸਤੋ ਬੜੀ ਜ਼ਿੰਦਗੀ ਯਕੀਨ ਕਰੋ ਚੇਂਜ ਹੋ ਗਈ। ਉਹ ਵਕਤ ਨਹੀਂ ਰਹੇ ਹਨ। ਪਹਿਲੇ ਵਕਤ ਦੀਆਂ ਰੌਣਕਾਂ ਤੇ ਮੌਜਾਂ ਤੇ ਬਾਰਾਂ ਉਹ ਬੜੀਆਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਸੀ। ਹੁਣ ਥੋੜ੍ਹਾ ਜਿਹਾ ਮਤਲਬੀ ਜਿਹਾ ਦੌਰ ਆ ਗਿਆ ਤੇ ਇਹਦੇ 'ਚ ਬੜਾ ਬਚ ਕੇ ਰਹਿਣਾ ਪੈਂਦਾ ਹੈ ਕਿਉਂਕਿ ਤੁਹਾਨੂੰ ਇਹ ਨਹੀਂ ਪਤਾ ਜਿਹੜਾ ਦੋਸਤ ਤੁਹਾਡੇ ਨਾਲ ਚੱਲ ਰਿਹਾ ਉਹ ਸੱਜਣ ਹੈ ਦੁਸ਼ਮਣ ਹੈ ਕੌਣ। ਤੇ ਬਾਕੀ ਰਹੀ ਜਨਾਬ ਉਹ ਬੈਕ ਉਹ ਵੀਡੀਓ ਤੇ ਆਮਨੇ ਆ ਕਿ ਉਹ ਹੀ ਦੋਸਤ ਜਿਹੜੇ ਸੁਵਲਾਕੀਆਂ ਖਾਂਦੇ ਹੈ ਨਾ ਤੇ ਯਕੀਨ ਕਰੋ ਜਿਵੇਂ ਕੰਮਾਂ ਤੋਂ ਛੁੱਟੀਆਂ ਹੋਈਆਂ ਉਹਨਾਂ ਨੂੰ ਤੇ ਫਾਕੇ ਆਏ ਉਹ ਜਨਾਬ ਉੱਥੇ ਪੈਸਿਆਂ ਨੂੰ ਤਰਸਦੇ ਕਿ ਸਾਨੂੰ ਕਿ ਨਾਲ ਦਾ ਅੱਜ ਕਿਰਾਇਆ ਚੜ੍ਹੇ ਹੈ, ਅੱਜ ਫਲਾਂ ਜਗ੍ਹਾ ਹੈ, ਅੱਜ ਅਸੀਂ ਜਨਾਬ ਮੇਰੀ ਕਿਸ ਤਰ੍ਹਾਂ ਅੱਗੋਂ ਕੰਮ ਢੂੰਡੀਏ। ਉਹ ਜ਼ਿਹਨ ਦੇ ਵਿੱਚ ਇੱਕ ਮੇਰੇ ਇਹ ਗੱਲ ਸੀ ਔਰ ਮੈਨੂੰ ਉਹ ਵਾਕਿਆ ਸਾਰਾ ਯਾਦ ਆਉਂਦਾ ਪਿਆ। ਮੈਂ ਕਿਹਾ ਚਲੋ ਯਾਰ ਮੈਂ ਤੁਹਾਡੇ ਨਾਲ ਨਾ ਉਹ ਸ਼ੇਅਰ ਕਰਾਂ। ਤੇ ਵਕਤ ਜਿਹੜਾ ਉਹ ਹਮੇਸ਼ਾ ਬਦਲਦਾ। ਇਹ ਨਾ ਸਮਝੋ ਅੱਜ ਇਹ ਮੇਰੇ ਤੋਂ ਮਾੜਾ ਹੈ ਇਹਨੂੰ ਮੈਂ ਦਬਾ ਕੇ ਰੱਖਾਂ ਤੇ ਇੰਜੇ ਹੀ ਰਵੇ ਦਾ, ਨਹੀਂ ਬਿਲਕੁਲ ਨਹੀਂ।
ਇਹ ਸਭ ਜਨਾਬ ਮੇਰੀ ਵਕਤ ਦੇ ਨਾਲ ਹੁੰਦਾ ਹੈ ਔਰ ਕਦੇ ਵੀ ਇਨਸਾਨ ਨੂੰ ਘਬਰਾਉਣਾ ਨਹੀਂ ਚਾਹੀਦਾ। ਮੈਂ ਆਪਣੇ ਇਹ ਅੱਖਾਂ ਦੇ ਵਾਕਿਆਤ ਇੱਕ ਨਹੀਂ ਕਈ ਨੇ ਹੋਰ ਜਿਹੜੇ ਮੇਰੇ ਨਾਲ ਗੁਜ਼ਰੇ ਸੀ, ਕਿਉਂਕਿ ਅੱਜ ਇਸ ਦੌਰ ਵਿੱਚ ਬੜਾ ਸੀ ਨਾ ਉਮੀਦ ਹੋ ਜੀਦਾ ਕਿ ਉਹ ਯਾਰ ਵੇਖੋ ਨਾ ਉਹ ਫਲਾਣਾ ਬਾਹਰ ਗਏ ਆ, ਮੈਂ ਇੱਥੇ ਪੱਠੇ ਵੱਢਣਾ ਪਿਆ ਤੇ ਕੀ ਕਰਨਾ। ਅਸੀਂ ਵੀ ਸ਼ੁਰੂ 'ਚ ਇੰਜੇ ਹੀ ਆਏ, ਅਸੀਂ ਵੀ ਪੱਠੇ ਹੀ ਵੱਢਦੇ। ਅਸੀਂ ਕੋਈ ਇਹ ਨਹੀਂ ਕਿ ਬੜੇ ਅਮੀਰ ਜਾਂ ਕੋਠੀਆਂ ਤੇ ਆਏ, ਅਸੀਂ ਬੜੇ ਗਰੀਬ ਘਰਾਣੇ ਤਲਕ ਸੀ। ਤੇ ਠੀਕ ਹੈ ਜਨਾਬ, ਦੁਆਵਾਂ ਯਾਦ ਰੱਖਿਓ। ਬਹੁਤ ਜਲਦ ਜਨਾਬ ਫਿਰ ਤੁਹਾਡੇ ਨਾਲ ਨਵਾਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ। ਓਕੇ ਜਨਾਬ, ਰੱਬ ਰਾਖਾ, ਅੱਲਾ ਹਾਫਿਜ਼।